ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ ਸਵਾਗਤ ਹੈ ਜੀ। ਤੁਹਾਡਾ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਦੇ ਵਿੱਚ, ਜਿਸ ਦੇ ਵਿੱਚ ਤੁਹਾਡੀ ਅਸੀਂ ਜਿਹੜੀ ਗੱਲਬਾਤ ਆ ਉਹ ਕਰਾਉਂਦੇ ਹਾਂ ਬਲਤੇਜ ਪੰਨੂ ਹੁਣਾਂ ਦੇ ਨਾਲ। ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਸਰੋਤੇ ਨੂੰ ਦੱਸੀਏ ਵੀ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹਨਾਂ ਨੂੰ ਸਪਾਂਸਰ ਕੀਤਾ ਹੈ ਸੈਨੋਜ਼ੇ ਕੈਲੀਫੋਰਨੀਆ ਤੋਂ ਰਜਿੰਦਰ ਕੌਰ ਜੀ ਨੇ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਅਤੇ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਲਾਈਵ ਅਤੇ ਰਿਪੀਟ ਜਿਹੜਾ ਆ ਉਹ ਸੁਣ ਸਕਦੇ ਹੋ। ਫੋਨ ਨੰਬਰ 832 551 5029 ਅਤੇ 605 475 68 68 ਦੇ ਉੱਤੇ। ਅਤੇ ਬਲਤੇਜ ਮੈਨੂੰ ਜੀ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ ਹਰਿਆਣਾ ਕਮੇਟੀ ਜਿਹੜੀ ਆ ਉਸ ਨੂੰ ਲੈ ਕੇ। ਇਹ ਜਿਹੜੀਆਂ ਕੁਛ ਇੱਦਾਂ ਦੀਆਂ ਖਬਰਾਂ ਜਿਹੜੀਆਂ ਪ੍ਰਾਪਤ ਹੋ ਰਹੀਆਂ ਵੀ ਜਿਹੜੀ ਹਰਿਆਣਾ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਨਾਂ ਦੇ ਵਿੱਚ ਆਪਸੀ ਦੇ ਵਿੱਚ ਜਿਹੜੀ ਕੋਈ ਸੁਲਹ ਸਫਾਈ ਦੀਆਂ ਉਹਦੀਆਂ ਜਿਹੜੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ। ਕੀ ਚੱਲ ਰਿਹਾ ਜੀ ਇਸ ਚੀਜ਼ ਦੇ ਵਿੱਚ? ਇਹ ਪਤਾ ਲੱਗਾ ਜੀ ਕਿ ਇਹਦਾ ਕੋਈ ਪੁਰਮਨ ਹੱਲ ਜਿਹੜਾ ਜੀ ਕੱਢਿਆ ਜਾਵੇ, ਇਹਨੂੰ ਲੈ ਕੇ ਕਮੇਟੀ ਦੇ ਆਗੂ ਤੇ ਅਕਾਲੀ ਨੇਤਾਵਾਂ ਦੇ ਵਿਚਾਲੇ ਕੁਝ ਗੁਪਤ ਮੀਟਿੰਗ ਜਿਹੜੀਆਂ ਨੇ ਉਹ ਹੋਈਆਂ ਨੇ ਜੀ। ਇਹ ਵੀ ਪਤਾ ਲੱਗਾ ਜੀ ਕਿ ਵਿਦਵਾਨਾਂ ਦਾ ਕੋਈ ਪੈਨਲ ਜਿਹੜਾ ਉਹ ਬਣਾਉਣ ਦੇ ਵਾਸਤੇ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ ਗਿਆ ਜੀ। ਇਹਦੀ ਪੁਸ਼ਟੀ ਜਿਹੜੀ ਥੋੜੀ ਆ ਜੀ ਉਹ ਦਲਜੀਤ ਸਿੰਘ ਚੀਮਾ ਹੋਰਾਂ ਨੇ ਕੀਤੀ ਆ। ਕਈ ਵਾਰੀ ਇਉਂ ਵੀ ਹੁੰਦਾ ਕਿਉਂਕਿ ਇਹ ਖਬਰ ਜਿਹੜੀ ਵਾਇਆ ਹੋ ਕੇ ਆਈ ਹੈ ਦਲਜੀਤ ਸਿੰਘ ਚੀਮਾ ਹੋਰਾਂ ਦੇ, ਇਹ ਵੀ ਹੋ ਸਕਦਾ ਕਿ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਉਡਾ ਕੇ ਤੇ ਫਿਰ ਜਿਹੜਾ ਬਚਿਆ ਜਾ ਸਕੇ, ਜਿਹੜਾ ਵਾਦ ਵਿਵਾਦ ਇਸ ਵੇਲੇ ਚੱਲ ਰਿਹਾ, ਜਾਂ ਜਿਵੇਂ ਅਕਾਲੀ ਜਿਹੜੇ ਨੇ ਇਸ ਮਾਮਲੇ ਦੇ ਉੱਤੇ ਅਕਾਲੀ ਦਲ ਬਾਦਲ ਵਾਲੇ ਖਾਸ ਤੌਰ ਦੇ ਉੱਤੇ ਘਿਰ ਰਹੇ ਨੇ, ਤੇ ਇਹ ਉਡਾਇਆ ਹੋਇਆ ਵੀ ਜਿਹੜਾ ਜਾ ਸਕਦਾ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉੱਤੇ ਉਹਨਾਂ ਵੱਲੋਂ ਜੀ ਕੇਂਦਰ ਦੇ ਉੱਤੇ ਮੁੜ ਕੇ ਦਬਾਅ ਜਿਹੜਾ ਜੀ ਉਹ ਪਾਇਆ ਜਾ ਰਿਹਾ। ਉਹ ਜਾ ਕੇ ਦਿੱਲੀ ਫੇਰ ਬਹਿ ਗਏ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਮਾਮਲਾ ਹੱਲ ਨਹੀਂ ਹੋਣਾ। ਹੋ ਸਕਦਾ ਜੇ ਇਹ ਸਮਝੌਤਾ ਹੁੰਦਾ ਵੀ ਹੈ ਤੇ ਇੱਦਾਂ ਤਾਂ ਹੋਣਾ ਨਹੀਂ ਨਾ। ਠੀਕ ਹੈ, ਗੁਰਦੁਆਰੇ ਤੁਹਾਡੇ ਤੇ ਗੋਲਕ ਸਾਡੀ, ਕਿਉਂਕਿ ਗੱਲ ਤਾਂ ਗੋਲਕਾਂ ਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਉਹ ਨਾਢਾ ਸਾਹਿਬ ਜਿਹੜਾ ਗੁਰਦੁਆਰਾ ਉੱਥੇ ਭੇਜ ਦਿੱਤੇ ਗਏ ਨੇ ਅਕਾਲੀ ਵਰਕਰ, ਕਿਉਂਕਿ ਇਹ ਵੱਡਾ ਗੁਰਦੁਆਰਾ ਔਰ ਜ਼ਿਆਦਾ ਗੋਲਕ ਜਿਹੜੀ ਆ ਇੱਥੋਂ ਆਉਂਦੀ ਹੈ। ਜਿੱਡੀ ਵੱਡੀ ਗੋਲਕ ਆ ਉਨੇ ਜ਼ਿਆਦਾ ਲੋਕ ਜਿਹੜੇ ਨੇ ਉਸ ਗੁਰਦੁਆਰੇ ਦੇ ਬਾਹਰ ਜਿਹੜੇ ਆ ਉਹ ਭੇਜੇ ਹੋਏ ਨੇ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਜੀ ਉਹ ਡਾਂਗਾ ਕਿਰਪਾਨਾਂ ਜਿਹੜੀਆਂ ਲੈ ਕੇ ਇਹਨਾਂ ਗੁਰਦੁਆਰਿਆਂ ਦੇ ਵਿੱਚ ਲਗਾਤਾਰ ਜਿਹੜਾ ਜੀ ਉਹ ਪਹਿਰਾ ਦੇ ਰਹੇ ਨੇ। ਦੂਜੇ ਪਾਸੇ ਜਿਹੜੇ ਨਵੇਂ ਬਣੇ ਕਮੇਟੀ ਵਾਲੇ ਨੇ, ਇੰਨੀ ਚੰਗੀ ਗੱਲ ਹੈ ਕਿ ਉਹ ਅਜੇ ਵੀ ਆਪਣੀ ਪੇਸ਼ੈਂਸ ਜਿਹੜੀ ਆ ਉਹ ਲੂਜ਼ ਨਹੀਂ ਕਰ ਰਹੇ ਔਰ ਉਹ ਇਹ ਕਹਿ ਰਹੇ ਨੇ ਕਿ ਅਸੀਂ ਕਾਨੂੰਨ ਮੁਤਾਬਕ ਹੀ ਕਬਜ਼ੇ ਜਿਹੜੇ ਆ ਉਹ ਲਵਾਂਗੇ, ਅਸੀਂ ਗੜਬੜ ਜਿਹੜੀ ਆ ਉਹ ਨਹੀਂ ਕਰਨੀ। ਜੀ 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 ਸੋ ਦੇਖਦੇ ਹਾਂ ਜੀ ਆਉਣ ਵਾਲਾ ਸਮਾਂ ਜਿਹੜਾ ਜੀ ਕਿਸ ਤਰੀਕੇ ਨਾਲ ਇਸ ਚੀਜ਼ ਦੇ ਵਿੱਚ ਨਿਕਲਦਾ ਆ। ਅਗਲੀ ਗੱਲ ਕਰਦੇ ਹਾਂ ਜਿਹੜਾ FDI ਜਿਹੜੀ 49% ਲਾਉਣੀ ਸੀਗੀ ਜੀ ਬੀਮੇ ਵਾਲੀ ਜਿਹੜੀ ਉਸ ਚੀਜ਼ ਦੇ ਵਿੱਚ ਇਹ ਜਿਹੜੀਆਂ ਖਬਰਾਂ ਮਿਲ ਰਹੀਆਂ ਵੀ ਰਾਜ ਸਭਾ ਦੇ ਵਿੱਚ ਜਿਹੜਾ ਉਹ ਬਿੱਲ ਆ ਉਹ ਅਟਕ ਗਿਆ ਆ। ਕੀ ਹੈਗਾ ਜੀ ਇਸ ਦੇ ਵਿੱਚ ਪੂਰੀ ਗੱਲਬਾਤ? ਐਕਚੁਅਲੀ ਰਾਜ ਸਭਾ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਦੇ ਕੋਲੇ ਬਹੁਮਤ ਨਹੀਂ ਹੈਗਾ। ਉਹਨੂੰ ਡਿਪੈਂਡ ਜਿਹੜਾ ਜੀ ਹੋਣਾ ਪੈਂਦਾ ਦੂਜੀਆਂ ਪਾਰਟੀਆਂ ਦੇ ਉੱਤੇ, ਖਾਸ ਤੌਰ ਦੇ ਉੱਤੇ ਜਿਹੜੀ ਕਾਂਗਰਸ ਹੈ ਉਹਦੇ ਉੱਤੇ। ਰਾਜ ਸਭਾ ਦੇ ਵਿੱਚ ਇਹ ਜਿਹੜਾ ਪੇਸ਼ ਨਹੀਂ ਹੋ ਸਕਿਆ ਜੀ, ਇਹ ਵਿਵਾਦਮਈ ਇੱਕ ਜਿਹੜਾ ਬੀਮਾ ਬਿੱਲ ਹੈ ਜਿਹੜਾ ਸਰਕਾਰ ਇੱਕ ਵਾਰੀ ਫਿਰ ਰਾਜ ਸਭਾ ਦੇ ਵਿੱਚ ਪੇਸ਼ ਕਰਨ ਦੇ ਵਾਸਤੇ ਜਿਹੜੀ ਹੈ ਜੀ ਉਹ ਸਫਲ ਨਹੀਂ ਹੋ ਸਕੀ। ਸਰਕਾਰ ਨੇ ਵਿਰੋਧੀ ਧਿਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅੜਿੱਕਾ ਜਿਹੜਾ ਉਹ ਬਣਿਆ ਹੋਇਆ। ਇਹ ਐਕਚੁਅਲੀ ਬੀਮਾ ਖੇਤਰ ਦੇ ਵਿੱਚ ਜਿਹੜਾ FDI ਹੈ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ ਜੀ, ਇਹਦੀ ਹੱਦ 26% ਤੋਂ ਵਧਾ ਕੇ 49% ਤੱਕ ਕਰਨ ਦੇ ਵਾਸਤੇ ਬਿੱਲ ਜਿਹੜਾ ਜੀ ਉਹ ਲਿਆਂਦਾ ਜਾ ਰਿਹਾ। ਜਿਹੜੇ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਨੇ M ਵੈਂਕਈਆ ਨਾਇਡੂ, ਉਹਨਾਂ ਨੇ ਇਹ ਕਿਹਾ ਕਿ ਅਸੀਂ ਵਿਰੋਧੀ ਧਿਰ ਦੇ ਜਿਹੜੇ ਖਦਸ਼ੇ ਨੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਹਾਂ। ਜਿਹੜੀ NCP ਆ ਉਹਨੇ ਤਾਂ ਕਹਿਤਾ ਕਿ ਅਸੀਂ ਇਸ ਬਿੱਲ ਦੇ ਹੱਕ ਦੇ ਵਿੱਚ ਜਿਹੜਾ ਭੁਗਤਾਂਗੇ। ਕਾਂਗਰਸ ਨੇ ਅਜੇ ਕਿਹਾ ਕਿ ਉਹਨਾਂ ਨੂੰ ਸੋਚਣ ਦੇ ਵਾਸਤੇ ਕੁਝ ਸਮਾਂ ਚਾਹੀਦਾ। ਦੂਜੇ ਪਾਸੇ ਜਿਹੜੇ ਖੱਬੇ ਪੱਖੀ ਨੇ ਜੀ ਉਹ ਇਹ ਕਹਿੰਦੇ ਨੇ ਕਿ ਨਾ, ਅਸੀਂ ਇਹ ਜਿਹੜਾ ਬਿੱਲ ਹੈ ਆਉਣ ਨਹੀਂ ਦੇਣਾ, ਕਿਉਂਕਿ ਇਹ ਜੇਕਰ ਫੋਰਨ ਡਾਇਰੈਕਟ ਇਨਵੈਸਟਮੈਂਟ ਬੀਮਾ ਦੇ ਖੇਤਰ ਦੇ ਵਿੱਚ ਸ਼ੁਰੂ ਹੋ ਗਈ ਤਾਂ ਇੱਥੋਂ ਦੀਆਂ ਜਿਹੜੀਆਂ ਭਾਰਤ ਵਾਲੀਆਂ ਕੰਪਨੀਆਂ ਨੇ ਉਹ ਮਾਰੀਆਂ ਜਾਣਗੀਆਂ। ਜੀ ਜੀ ਜੀ
ਤੇ ਅਗਲੀ ਜਿਹੜੀ ਗੱਲ ਕਰਦੇ ਆ ਉਹ ਅਦਾਲਤਾਂ ਦੇ ਨਾਲ ਜੁੜੀ ਹੋਈ ਆ। ਇੱਕ ਮਹਿਲਾ ਜੱਜ ਆ, ਉਹਨਾਂ ਨੇ ਇਹ ਦੋਸ਼ ਲਾਏ ਆ ਵੀ ਇੱਕ ਹਾਈ ਕੋਰਟ ਦੇ ਜੱਜ ਆ, ਉਹਨਾਂ ਨੇ ਉਸ ਦੇ ਨਾਲ ਜਿਹੜੀ ਜਿਸਮਾਨੀ ਛੇੜਛਾੜ ਕੀਤੀ ਆ। ਕਿਹੜੇ ਜਿਹੜੇ ਕੋਰਟ ਦੀ ਗੱਲ ਚੱਲ ਰਹੀ ਆ? ਇਹ ਐਕਚੁਅਲੀ ਭੋਪਾਲ ਤੋਂ ਕਹਿ ਰਹੀ ਨੇ, ਇੱਕ ਸਨਸਨੀ ਜਿਹੜੀ ਆ ਫੈਲਾ ਦਿੱਤੀ ਹੈ ਇਸ ਖਬਰ ਨੇ। ਗਵਾਲੀਅਰ ਦੀ ਇੱਕ ਜਿਹੜੀ ਜ਼ਿਲ੍ਹਾ ਸੈਸ਼ਨ ਜੱਜ ਹੈ, ਉਹਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਇੱਕ ਜੱਜ ਦੇ ਉੱਤੇ ਜਿਨਸੀ ਛੇੜਛਾੜ ਦੇ ਦੋਸ਼ ਜਿਹੜੇ ਲਾਏ ਨੇ ਔਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜੀ। ਜੀ ਹਾਈ ਕੋਰਟ ਦੇ ਜੱਜ ਨੇ ਇਹ ਦੋਸ਼ ਖਾਰਜ ਕਰਦਿਆਂ ਹੋਇਆ ਇਹ ਕਿਹਾ ਜੀ ਕਿ ਜੇ ਮੇਰੇ ਤੇ ਦੋਸ਼ ਸਾਬਤ ਹੋ ਜਾਣ ਤਾਂ ਮੈਂ ਮੌਤ ਦੀ ਸਜ਼ਾ ਵੀ ਜਿਹੜਾ ਉਹ ਭੁਗਤਣ ਦੇ ਵਾਸਤੇ ਤਿਆਰ ਹੈ। ਹਾਈ ਕੋਰਟ ਦੇ ਗਵਾਲੀਅਰ ਬੈਂਚ ਦੇ ਜੱਜ ਨੇ ਜਿਹੜਾ ਇਹ ਛੇੜਛਾੜ ਦੇ ਦੋਸ਼ ਲਾਉਂਦਿਆਂ ਹੋਇਆ ਭਾਰਤ ਦੇ ਚੀਫ ਜਸਟਿਸ ਨੂੰ ਪੱਤਰ ਜਿਹੜਾ ਜੀ ਲਿਖ ਦਿੱਤਾ ਔਰ ਉਹਨਾਂ ਕਾਰਨਾਂ ਦਾ ਖੁਲਾਸਾ ਕੀਤਾ ਜਿਹਦੇ ਕਰਕੇ ਇਹ ਜਿਹੜੀਆਂ ਸੇਵਾਵਾਂ ਨੇ ਉਹਨੂੰ ਛੱਡਣੀਆਂ ਪਈਆਂ। ਜੇ ਇੱਕ ਮਹਿਲਾ ਜੱਜ ਜਿਹੜੀ ਹੈ ਜਿਹਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਰਿਹਾ ਹੈ, ਜਦੋਂ ਭਾਰਤ ਦੇ ਵਿੱਚ ਬਲਾਤਕਾਰ ਦੀਆਂ ਜਿਹੜੀਆਂ ਘਟਨਾਵਾਂ ਨੇ ਲਗਾਤਾਰ ਵੱਧ ਰਹੀਆਂ ਨੇ, ਤੋਂ ਰੋਜ਼ ਕੋਈ ਨਾ ਕੋਈ ਜਿਹੜੀ ਹੈ ਖਬਰ ਸੁਣਨ ਨੂੰ ਮਿਲਦੀ ਹੈ, ਪਰ ਜਿਨ੍ਹਾਂ ਨੇ ਇਨਸਾਫ ਦੇਣਾ ਉਹ ਇਹਦੇ ਵਿੱਚ ਉਹ ਵੀ ਸ਼ਾਮਲ ਨੇ, ਤਾਂ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਾਲਾਤ ਜਿਹੜੇ ਉਹ ਕਿਹੋ ਜਿਹੇ ਨੇ। ਇਹ ਜਿਹੜੀ ਮਹਿਲਾ ਜੱਜ ਹੈ ਇਹਨੇ ਇੱਕ ਨਵੀਂ ਚਰਚਾ ਜਿਹੜੀ ਹੈ ਜੀ ਉਹ ਛੇੜ ਦਿੱਤੀ ਆ ਕਿ ਜਿਹੜੀਆਂ ਮਹਿਲਾਵਾਂ ਨੇ ਉਹ ਆਪਣੀਆਂ ਜੌਬਸ ਦੇ ਉੱਤੇ ਕਿੰਨੀਆਂ ਕੁ ਸੁਰੱਖਿਅਤ ਨੇ, ਕਿੰਨੀਆਂ ਕੁ ਅਣਸੁਰੱਖਿਅਤ ਨੇ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਆ, ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜਲ ਵਿਵਾਦ ਹੈਗਾ ਆ ਪੰਜਾਬ ਅਤੇ ਹਰਿਆਣੇ ਦੇ ਦਰਮਿਆਨ ਜਿਹੜੇ ਪਾਣੀਆਂ ਦੀ ਵੰਡ ਉਸ ਨੂੰ ਲੈ ਕੇ ਉਹ ਜਿਹੜਾ ਮਾਮਲਾ ਆ ਲਟਕ ਗਿਆ ਆ, ਕੀ ਹੈਗਾ ਜੀ ਪੂਰਾ ਇਸ ਅਪਡੇਟ ਦੇ ਉੱਤੇ ਇਸ ਕੇਸ ਦੇ ਵਿੱਚ? ਜਿਹੜਾ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ 2004 ਸੀਗਾ ਜੀ, ਇਹਦੇ ਬਾਰੇ ਜਿਹੜਾ ਰਾਸ਼ਟਰਪਤੀ ਦੇ ਹਵਾਲੇ ਉੱਤੇ ਜਿਹੜਾ ਭਲਕੇ ਹੋਣ ਵਾਲੀ ਜਿਹੜੀ ਸੁਣਵਾਈ ਸੁਪਰੀਮ ਕੋਰਟ ਨੇ ਟਾਲ ਦਿੱਤੀ ਹੈ, ਕਿਉਂਕਿ ਪੰਜਾਬ ਤੇ ਹਰਿਆਣਾ ਨੇ ਚੀਫ ਜਸਟਿਸ RM ਲੋਧਾ ਦੀ ਅਗਵਾਈ ਵਾਲੀ 5 ਮੈਂਬਰੀ ਜਿਹੜਾ ਸੰਵਿਧਾਨਕ ਬੈਂਚ ਹੈ ਇਹਦੀ ਬਣਤਰ ਦੇ ਉੱਤੇ ਸਵਾਲ ਜਿਹੜੇ ਨੇ ਉਹ ਖੜੇ ਕਰਤੇ ਨੇ ਜੀ। ਹਰਿਆਣੇ ਦਾ ਕਹਿਣਾ ਸੀਗਾ ਕਿ ਸੀਨੀਅਰ ਐਡਵੋਕੇਟ VA ਬੋਬੜੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਹਦੇ ਵਿਵਾਦ ਕੇਸਾਂ ਦਾ ਉੱਤੇ ਜਿਹੜਾ ਜਿਹੜੀ ਆ ਉਹ ਕਰਦੇ ਰਹੇ ਨੇ ਤੇ ਉਹ ਕੱਲ ਨੂੰ ਸੰਵਿਧਾਨਕ ਬੈਂਚ ਕੇ ਰਾਸ਼ਟਰਪਤੀ ਹਵਾਲੇ ਦੇ ਮੌਕੇ ਸੂਬੇ ਵਜੋਂ ਪੇਸ਼ ਹੋਣਗੇ, ਜਦੋਂ ਕਿ ਬੋਬੜੇ ਦੇ ਭਰਾ ਜਸਟਿਸ NA ਬੋਬੜੇ ਸੰਵਿਧਾਨਕ ਬੈਂਚ ਦੇ ਮੈਂਬਰ ਨੇ। ਹਰਿਆਣੇ ਦੇ ਵਕੀਲ ਜਿਹੜੇ ਇਜਾਜ਼ ਮਕਬੂਲ ਨੇ ਇਹ ਪੱਖ ਰੱਖਿਆ ਸੀਗਾ। ਉਹਨਾਂ ਦੱਸਿਆ ਕਿ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਅਦਾਲਤ ਦੇ ਧਿਆਨ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਲਿਆ ਰਹੇ ਨੇ। ਪੰਜਾਬ ਦੇ ਵੱਲੋਂ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਜਿਨ੍ਹਾਂ ਦੇ ਨਾਲ JS ਛਾਬੜਾ ਸੀਗੇ ਉਹ ਪੇਸ਼ ਹੋਏ ਸੀਗੇ ਜੀ। ਜਿਹੜੇ ਚੀਫ ਜਸਟਿਸ ਲੋਧਾ ਨੇ ਉਹਨਾਂ ਦਾ ਰਾਜਸਥਾਨ ਪਿੱਤਰੀ ਸੂਬਾ, ਇਸ ਕਰਕੇ ਵੀ ਉਹਨਾਂ ਤੋਂ ਇਨਸਾਫ ਜਿਹੜਾ ਵੀ ਉਹ ਨਹੀਂ ਮਿਲ ਸਕਦਾ, ਇਸ ਕਰਕੇ ਹਰਿਆਣੇ ਨੇ ਇਹਦੇ ਉੱਤੇ ਮੁੱਦਾ ਚੁੱਕਿਆ। ਇਹ ਮਾਮਲਾ 2004 ਦੇ ਵਿੱਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵੱਲੋਂ ਇੱਕ ਬੜਾ ਦਲੇਰ ਵਾਲਾ ਫੈਸਲਾ ਲਿਆ ਗਿਆ ਸੀਗਾ ਜੀ, ਜਿਹੜਾ ਪੰਜਾਬ ਦੇ ਪਾਣੀਆਂ ਦੇ ਵਾਸਤੇ ਉਹਨਾਂ ਨੇ ਪਿਛਲੇ ਜਿੰਨੇ ਵੀ ਸਮਝੌਤੇ ਸੀ ਉਹ ਸਾਰੇ ਰੱਦ ਕਰਕੇ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਜਿਹੜਾ ਸੀਗਾ ਉਹ ਨਵਾਂ ਬਣਾ ਦਿੱਤਾ ਸੀਗਾ, ਠੀਕ ਉਸੇ ਤਰ੍ਹਾਂ ਜਿਵੇਂ ਹੁਣ ਹਰਿਆਣੇ ਦੇ ਵਿੱਚ ਕਮੇਟੀ ਜਿਹੜੀ ਹੈ ਉਹ ਬਣੀ ਹੈ ਜੀ। ਸੁਪਰੀਮ ਕੋਰਟ ਦੇ ਵਿੱਚ ਇਹਨੂੰ ਚੈਲੰਜ ਜਿਹੜਾ ਜੀ ਉਹ ਹਰਿਆਣੇ ਨੇ ਕੀਤਾ ਹੋਇਆ ਔਰ ਇਹ ਮਾਮਲਾ ਹਾਲ ਦੀ ਘੜੀ ਲਮਕ ਗਿਆ ਜਾਂਦਾ ਜੀ, ਕਿੰਨੀ ਦੇਰ ਕੁਛ ਨਹੀਂ ਪਤਾ ਜੀ। ਜੀ ਦੇਖਦੇ ਹਾਂ ਜੀ ਕਿੰਨਾ ਸਮਾਂ ਜਿਹੜਾ ਜੀ ਹੋਰ ਲੱਗਦਾ ਆ। ਅਗਲੀ ਗੱਲ ਕਰਦੇ ਹਾਂ, ਜਿਹੜੇ ਆਮ ਆਦਮੀ ਪਾਰਟੀ ਆ ਉਸ ਦੇ ਜਿਹੜੇ ਨੈਸ਼ਨਲ ਕਨਵੀਨਰ ਆ ਕੇਜਰੀਵਾਲ ਜੀ, ਉਹ ਕਹਿ ਰਹੇ ਆ ਜੀ ਉਹ ਤਲਵੰਡੀ ਸਾਬੋ ਤੇ ਪਟਿਆਲੇ ਦੇ ਵਿੱਚ ਜਿਹੜੇ ਆ ਕੇ ਆ ਉਹ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਗੱਲਬਾਤ ਕਰਨਗੇ। ਹੁਣ ਜਦੋਂ ਕਿ ਜਿਹੜੇ 2 ਗੇੜ ਨੇ ਉਹ ਮੁਕੰਮਲ ਹੋ ਚੁੱਕੇ ਨੇ ਜੀ ਚੋਣਾਂ ਦੇ, ਭਾਵ ਕਿ ਜਿਹੜੀਆਂ ਨੋਮੀਨੇਸ਼ਨ ਸੀਗੀਆਂ ਉਹ ਸਮਾਪਤ ਹੋ ਗਈਆਂ ਨੇ ਤੇ ਹੁਣ ਇਹ ਜਿਹੜਾ ਤੇਜ਼ੀ ਆ ਗਈ ਹੈ ਜੀ ਇੱਥੇ ਚੋਣ ਪ੍ਰਚਾਰ ਦੇ ਵਿੱਚ ਤੇ ਜਿਹੜੇ ਵੱਡੇ ਵੱਡੇ ਲੀਡਰ ਨੇ ਜੀ ਉਹ ਆਉਣੇ ਸ਼ੁਰੂ ਹੋਏ ਨੇ ਤੇ ਨਿਰਸੰਦੇਹ ਇੱਥੇ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ, ਜਰਨੈਲ ਸਿੰਘ ਨੇ ਐਕਚੁਅਲੀ ਉਹਨਾਂ ਨੂੰ ਇੰਚਾਰਜ ਬਣਾਇਆ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਬਹੁਤ ਜਲਦੀ ਇੱਥੇ ਆਉਣਗੇ ਜੀ ਇਹਨਾਂ ਦੋਵਾਂ ਥਾਵਾਂ ਦੇ ਉੱਤੇ, ਪਟਿਆਲੇ ਦੇ ਵਿੱਚ ਵੀ ਤਲਵੰਡੀ ਸਾਬੋ ਦੇ ਵਿੱਚ ਵੀ। ਭਗਵੰਤ ਮਾਨ ਹੋਰਾਂ ਦੀ ਡਿਊਟੀ ਵੀ ਜਿਹੜੀ ਆ ਉਹ ਪਾਰਟੀ ਦੇ ਵੱਲੋਂ ਲਗਾਈ ਗਈ ਹੈ ਜੀ, ਉਹ ਵੀ ਇਹਨਾਂ ਦੋਨਾਂ ਹਲਕਿਆਂ ਦੇ ਵਿੱਚ ਸਰਗਰਮ ਹੋਣ ਜਾ ਰਹੇ ਨੇ ਜੀ। ਆਮ ਆਦਮੀ ਪਾਰਟੀ ਜਿਹੜੀ ਆ ਉਹ ਪਟਿਆਲੇ ਦੇ ਵਿੱਚ ਇਹ ਮੁੱਦਾ ਬਣਾ ਰਹੀ ਹੈ ਕਿ ਦੋਨਾਂ ਨੇ ਪਟਿਆਲੇ ਦਾ ਬੁਰਾ ਹਾਲ ਕਰਤਾ, ਦੋਨਾਂ ਪਾਰਟੀਆਂ ਨੇ। ਜਿਹੜੇ ਪ੍ਰਨੀਤ ਕੌਰ ਹੋਰੀ ਨੇ 15 ਸਾਲ ਉਹ ਮੈਂਬਰ ਪਾਰਲੀਮੈਂਟ ਰਹੇ ਨੇ, ਸੈਂਟਰ ਦੇ ਵਿੱਚ ਮਿਨਿਸਟਰ ਵੀ ਰਹੇ,
ਜ਼ਬਾਨੀ ਨਹੀਂ ਲਿਆਏ ਪਟਿਆਲੇ ਦੇ ਵਾਸਤੇ। ਉਹ ਤਾਂ ਆਪਣੇ ਘਰ ਦੇ ਨੇੜਿਓਂ ਲੰਘਦਾ ਜਿਹੜਾ ਗੰਦਾ ਨਾਲਾ ਉਹ ਨਹੀਂ ਛੱਤ ਸਕੇ। ਜਿਹੜੀ ਅਕਾਲੀਆਂ ਦੀ ਸਰਕਾਰ ਹੈ ਜੀ 7 ਸਾਲਾਂ ਤੋਂ ਉਹਨਾਂ ਨੇ ਟਾਰਗੇਟ ਕਰਕੇ ਪਟਿਆਲੇ ਨੂੰ ਰੱਖਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੁੱਖ ਮੰਤਰੀ ਹੁੰਦਿਆਂ ਪਟਿਆਲੇ ਦਾ ਸੁਧਾਰ ਕਾਫੀ ਹੋਇਆ ਸੀਗਾ। ਜਿਹੜੀ ਉਹਨਾਂ ਨੇ ਡਿਵਾਈਡ ਕੀਤੀਆਂ ਸੀਗੀਆਂ ਸੜਕਾਂ ਵਿਚਕਾਰ ਜਿਹੜੀ ਫੈਂਸ ਲਾਈ ਸੀ ਨਾ ਜੀ ਲੋਹੇ ਦੀ, ਹੁਣ ਤਾਂ ਨਸ਼ੇੜੀ ਲਾ ਕੇ ਸਾਰੀ ਲੈ ਗਏ ਜੀ। ਸਰਹੰਦ ਰੋਡ ਤੇ ਤੁਸੀਂ ਜਾਓ ਕਿਤੇ ਫੈਂਸ ਦੀਂਦੀ ਨਹੀਂ, ਸਾਰੀ ਵੇਚ ਕੇ ਨਸ਼ੇੜੀ ਜਿਹੜੇ ਖਾ ਗਏ। ਕੁਛ ਵੀ ਜਿਹੜਾ ਅਕਾਲੀਆਂ ਨੇ ਵੀ ਨਹੀਂ ਲਾਇਆ। ਤੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਇਹ ਮੁੱਦਾ ਭਾਲ ਰਹੀ ਹੈ। ਉੱਧਰ ਤਲਵੰਡੀ ਸਾਬੋ ਵਾਲੀ ਦੇ ਸੀਟ ਦੀ ਗੱਲ ਕਰੀਏ ਤਾਂ ਅਕਾਲੀ ਦਲ ਜਿਹੜਾ ਜੀ ਬਹੁਤਾ ਜ਼ੋਰ ਉੱਥੇ ਲਾ ਰਿਹਾ। ਕੱਲਾ ਵਾਰਡ ਜਿਹੜਾ ਜੀ ਵੰਡ ਕੇ ਉੱਥੇ ਕੱਲੇ ਬੰਦੇ ਦੀ ਡਿਊਟੀ ਜਿਹੜੀ ਆ ਉਹ ਲਗਾ ਦਿੱਤੀ ਗਈ ਹੈ। ਪਰ ਜਿਹੜਾ ਡੋਰ ਟੂ ਡੋਰ ਜਾਣ ਵਾਲਾ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਪ੍ਰੋਗਰਾਮ ਦਿੱਲੀ ਤੋਂ ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਉਹ ਉਸ ਤਰੀਕੇ ਦੇ ਨਾਲ ਜਿਹੜਾ ਜੀ ਬਲਜਿੰਦਰ ਕੌਰ ਹੋਰੀ ਜਿਹੜੇ ਉਹ ਚੱਲ ਰਹੇ ਨੇ। ਉਹ ਡੋਰ ਟੂ ਡੋਰ ਘਰ ਤੱਕ ਜਿਹੜੀ ਆ ਪਹੁੰਚ ਕਰ ਰਹੇ ਨੇ, ਪਿੰਡ ਤੱਕ ਜਿਹੜੀਆਂ ਟੀਮਾਂ ਨੇ ਉਹ ਪਹੁੰਚ ਕਰ ਰਹੀਆਂ ਨੇ। ਅਰਵਿੰਦ ਕੇਜਰੀਵਾਲ ਹੋਰੀ ਆਉਣਗੇ, ਭਗਵੰਤ ਮਾਨ ਹੋਰੀ ਇਹਨਾਂ ਦੇ ਵਿੱਚ ਆਉਂਦੇ ਨੇ ਤਾਂ ਟਾਪ ਗੇਅਰ ਦੇ ਵਿੱਚ ਜਿਹੜਾ ਜੀ ਪਊਗਾ ਚੋਣ ਪ੍ਰਚਾਰ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਜਲੰਧਰ ਦੀ ਪੁਲਿਸ ਆ ਉਹਨਾਂ ਨੇ ਦਾਅਵਾ ਕੀਤਾ ਹੈ ਵੀ ਕੋਈ 3 ਖਾੜਕੂ ਫੜੇ ਨੇ ਉਹਨਾਂ ਨੇ ਜੰਮੂ ਤੋਂ। ਕੀ ਹੈਗਾ ਜੀ ਇਸ ਖਬਰ ਦੇ ਪਿੱਛੇ? ਐਕਚੁਅਲੀ ਜੇ ਦੇਖਿਆ ਜਾਵੇ ਤਾਂ ਇਹ ਥੋੜਾ ਜਿਹਾ ਹੋਆ ਕਿ ਇੱਥੇ ਏਦਾਂ ਦੀ ਤਾਂ ਕੋਈ ਮੂਵਮੈਂਟ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਪੰਜਾਬ ਦੇ ਵਿੱਚ, ਨਾ ਪਿਛਲੇ ਕੁਝ ਸਮੇਂ ਤੋਂ ਮਿਲਦੀ ਹੈ। ਪਰ ਜਿਹੜੀ ਜਲੰਧਰ ਦੀ ਦਿਹਾਤੀ ਪੁਲਿਸ ਹੈ ਉਹਨੇ ਦਾਅਵਾ ਕੀਤਾ ਹੈ ਕਿ ਜੰਮੂ ਦੇ ਵਿੱਚ ਉਹਨਾਂ ਨੇ ਇੱਕ ਵੱਡੀ ਗੁਪਤ ਕਾਰਵਾਈ ਜਿਹੜੀ ਕੀਤੀ ਹੈ। ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 3 ਸਰਗਰਮ ਜਿਹੜੇ ਖਾੜਕੂ ਨੇ ਉਹਨਾਂ ਨੂੰ ਫੜਨ ਦਾ ਦਾਅਵਾ ਜਿਹੜਾ ਕੀਤਾ ਹੈ। ਇਹਦੀ ਅਗਵਾਈ ਜਿਹੜੀ ਹੈ ਜੀ ਜਲੰਧਰ ਦੇ ਜਿਹੜੇ ਦਿਹਾਤੀ ਦੇ SSP ਨੇ ਨਰਿੰਦਰ ਭਾਰਗਵ ਉਹਨਾਂ ਨੇ ਕੀਤੀ ਆ। ਉਹਨਾਂ ਨੇ ਦਾਅਵਾ ਕੀਤਾ ਕਿ ਤਿੰਨੇ ਜਿਹੜੇ ਨੇ ਪਾਕਿਸਤਾਨ ਤੋਂ ਟ੍ਰੇਨਿੰਗ ਜਿਹੜੀ ਆ ਉਹ ਲੈ ਕੇ ਆਏ ਨੇ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਵੱਡੀ ਕੋਈ ਵਾਰਦਾਤ ਜਿਹੜੀ ਆ ਉਹ ਕਰਨ ਦੀ ਯੋਜਨਾ ਬਣਾ ਰਹੇ ਸਨ। ਜਿਹੜੀਆਂ ਘੜੀਆਂ ਗੱਲਾਂ ਪੁਲਿਸ ਦੀਆਂ ਹੁੰਦੀਆਂ ਨੇ ਥੋੜੀਆਂ, ਉਹਨਾਂ ਨੇ ਇਹ ਕਿਹਾ ਕਿ ਇਹਦਾ ਦੇ ਜਿਹੜੇ ਸਬੰਧ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਰਣਜੀਤ ਸਿੰਘ ਨੀਟਾ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੱਟੂ ਦੇ ਵੱਲੋਂ ਇਹ ਸਾਰਾ ਕੁਝ ਜਿਹੜਾ ਸੀਗਾ ਉਹ ਚਲਾਇਆ ਜਾ ਰਿਹਾ ਸੀਗਾ। ਉਹਨਾਂ ਨੇ ਇਹ ਵੀ ਕਿਹਾ ਕਿ ਸਪੇਨ ਤੇ ਇੰਗਲੈਂਡ ਤੋਂ ਇਹਨਾਂ ਨੂੰ ਪੈਸਾ ਜਿਹੜਾ ਸੀਗਾ ਉਹ ਆ ਰਿਹਾ ਸੀਗਾ। ਜਿਹੜੇ ਫੜੇ ਗਏ ਬੰਦੇ ਨੇ ਉਹਨਾਂ ਦੇ ਵਿੱਚ ਹਰਪ੍ਰੀਤ ਸਿੰਘ ਉਰਫ ਹਰਮੀਤ ਸਿੰਘ ਉਰਫ ਪਿੰਟੂ, ਇਹ ਜਿਹੜਾ ਜੀ ਜੰਮੂ ਦਾ ਰਹਿਣ ਵਾਲਾ ਹੈ। ਪਰਮਜੀਤ ਸਿੰਘ ਉਰਫ ਪੰਮਾ, ਇਹ ਗੋਬਿੰਦਪੁਰੀ ਸਿੰਬਲ ਮੋੜ ਔਰ ਜੰਮੂ, ਤੇ ਸਰਵਣ ਸਿੰਘ ਉਰਫ ਸ਼ੱਬਾ ਜਿਹੜਾ ਜੀ ਇਹ ਜੰਮੂ ਦਾ ਇਹ ਵੀ ਰਹਿਣ ਵਾਲਾ ਜੀ। ਇਹ ਤਿੰਨੇ ਦੇ ਤਿੰਨੇ ਜੰਮੂ ਦੇ ਰਹਿਣ ਵਾਲੇ ਨੇ। ਇਹਨਾਂ ਨੂੰ ਅਰੈਸਟ ਕਰਕੇ ਪੁਲਿਸ ਜਿਹੜੀ ਹੈ ਜੀ ਇੱਥੇ ਲੈ ਆਈ ਹੈ ਔਰ ਉਹਨਾਂ ਦਾ ਕਹਿਣਾ ਕਿ ਪੁੱਛਗਿੱਛ ਇਹਨਾਂ ਤੋਂ ਜਾਰੀ ਹੈ ਜੀ। ਤੇ ਅਗਲੀ ਗੱਲ ਜਿਹੜੀ ਆ ਕਰਦੇ ਆ ਵੀ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਵੀ ਜਿਹੜੇ ਹਰਸਿਮਰਤ ਬਾਦਲ ਆ ਉਹਨਾਂ ਨੇ ਆਪਣੀ ਔਰਬਿਟ ਕੰਪਨੀ ਆ ਉਹਨਾਂ ਦੇ MD ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇੱਦਾਂ ਕਿੱਦਾਂ ਕਰਨਾ ਪੈ ਗਿਆ ਇਹਨਾਂ ਨੂੰ? ਇਹ ਜਿਹੜੇ ਨਰਿੰਦਰ ਮੋਦੀ ਨੇ ਜੀ ਉਹਨਾਂ ਨੇ ਕਿਹਾ ਸੀਗਾ ਕਿ ਜਿੰਨੀਆਂ ਵੀ ਪ੍ਰਾਈਵੇਟ ਜਿਹੜੇ ਤੁਸੀਂ ਬਿਜ਼ਨਸ ਚਲਾਉਂਦੇ ਹੋ, ਜਿਹੜੇ ਉਹਨਾਂ ਦੇ ਮੰਤਰੀ ਨੇ ਉਹ ਉਹਨਾਂ ਤੋਂ ਦੂਰੀ ਬਣਾ ਲੈਣ ਜੀ। ਇਹ ਸ਼ਾਇਦ ਉਹਦਾ ਹਿੱਸਾ ਜਿਹਦੇ ਕਰਕੇ ਹਰਸਿਮਰਤ ਕੌਰ ਬਾਦਲ ਹੋਰਾਂ ਨੇ MD ਦਾ ਜਿਹੜਾ ਅਹੁਦਾ ਸੀਗਾ ਜੀ ਉਹਦੇ ਤੋਂ ਅਸਤੀਫਾ ਦੇ ਦਿੱਤਾ। ਉਹ ਮਾਮੂਲੀ ਜੀ ਤਨਖਾਹ ਤੇ ਕੰਮ ਕਰਦੇ ਸੀ, 3 ਕਰੋੜ ਰੁਪਈਆ ਸਾਲ ਦਾ ਲੈਂਦੇ ਸੀਗੇ ਬਸ ਜੀ। ਇਸ ਕਰਕੇ ਉਹਨਾਂ ਨੇ ਆਪਣੇ MD ਦੇ ਅਹੁਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਸ਼ਾਇਦ ਇਸੇ ਕਰਕੇ ਕਿ ਕੱਲ ਨੂੰ ਕੋਈ ਇਹ ਨਾ ਲੱਗੇ, ਕਿਉਂਕਿ ਉਹਨਾਂ ਨੇ ਪੂਰਾ ਵੇਰਵਾ ਵੀ ਮੰਗਿਆ ਸਾਰੇ ਮੰਤਰੀਆਂ ਦਾ ਕਿ ਕਿੰਨਾ ਉਹਨਾਂ ਦੇ ਕੋਲੇ ਪ੍ਰਾਪਰਟੀ ਹੈ, ਕੀ ਬਿਜ਼ਨਸ ਹੈ, ਤਾਂ ਕਿ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦੇ ਵਾਸਤੇ ਉਹ ਨਵੀਂ ਇਨਫੋਰਮੇਸ਼ਨ ਜਿਹੜੀ ਆ ਉਹ ਲੈਂਦੇ ਰਹਿਣਗੇ। ਕਿਉਂਕਿ ਜਿਸ ਤਰੀਕੇ ਦੇ ਨਾਲ ਔਰਬਿਟ ਵਧੀ ਹੈ ਉਹ ਫਿਰ ਕਿਵੇਂ ਦੱਸਣਗੇ ਜੀ ਵੀ ਅੱਜ ਇੰਨੇ ਪੈਸੇ ਸੀ ਭਲਕੇ ਇੰਨੇ ਹੋ ਗਏ, ਚੌਥ ਨੂੰ ਇੰਨੇ ਹੋ ਗਏ। ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਸਾਈਡ ਲਾਈਨ ਕਰ ਲਿਆ ਇਸ ਅਹੁਦੇ ਤੋਂ ਜੀ। ਤੇ ਅਗਲੀ ਗੱਲ ਕਰਦੇ ਆ ਜਿਹੜੇ ਪ੍ਰਕਾਸ਼ ਬਾਦਲ ਆ ਉਹਨਾਂ ਦੇ ਘਰ ਦਾ ਜਿਹੜਾ ਘਿਰਾਵ ਕੀਤਾ ਗਿਆ ਹੈ ਜਿਹੜੀਆਂ ਸਿੱਖ ਜਥੇਬੰਦੀਆਂ ਆ ਉਹਨਾਂ ਦੇ ਵੱਲੋਂ। ਕੀ ਰਿਹਾ ਇਸ ਖਬਰ ਦੇ ਪਿੱਛੇ? ਇਹ ਐਕਚੁਅਲੀ ਜੀ ਯੂਨਾਈਟਿਡ ਸਿੱਖ ਮੂਵਮੈਂਟ ਜਿਹੜੀ ਹੈ ਜੀ ਉਹਦੇ ਸੱਦੇ ਦੇ ਉੱਤੇ ਵੱਖ-ਵੱਖ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਪੁਲਿਸ ਦੇ ਨਾਕੇ ਤੋੜ ਕੇ ਰੋਸ ਮਾਰਚ ਕੀਤਾ ਔਰ ਪੰਜਾਬ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਉਹ ਹਰਿਆਣੇ ਦੇ ਸਿੱਖਾਂ ਦੇ ਨਾਲ ਟਕਰਾਅ ਪੈਦਾ ਨਾ ਕਰਨ। ਜੇ ਉਹ ਕੁਝ ਕਰ ਸਕਦੇ ਨੇ ਤਾਂ ਜਿਹੜੀ ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹਦੇ ਕੋਲੋਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਪਰ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦਿਵਾਉਣ। ਯੂਨਾਈਟਿਡ ਸਿੱਖ ਮੂਵਮੈਂਟ ਦੇ ਵੱਲੋਂ ਇਹ ਸੁਖਨਾ ਝੀਲ ਦੇ ਨੇੜੇ ਜਿਹੜਾ ਗੁਰਦੁਆਰਾ ਸੁਖ ਸਾਗਰ ਹੈ ਉੱਥੋਂ ਸ਼ੁਰੂ ਕਰਕੇ ਬਾਦਲ ਦੀ ਸਰਕਾਰੀ ਰਿਹਾਇਸ਼ ਵੱਲ ਰੋਸ ਮਾਰਚ ਜਿਹੜਾ ਜੀ ਉਹ
ਕੀਤਾ। ਪੁਲਿਸ ਨੇ ਜਿਹੜਾ ਸੀ ਨਾਕੇ ਲਾ ਕੇ ਇਹਨਾਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਔਰ ਇਹਨਾਂ ਜਿਹੜੇ ਬੈਰੀਕੇਡ ਲਾਏ ਸੀ ਉਹਨਾਂ ਨੂੰ ਤੋੜ ਕੇ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰ ਵੱਲ ਨੂੰ ਜਿਹੜੀ ਆ ਉਹ ਵਧਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ। ਹਾਲਾਂਕਿ ਅੱਗੇ ਜਿਹੜਾ ਜੀ ਇਹਨਾਂ ਨੂੰ ਜਾਣ ਨਹੀਂ ਦਿੱਤਾ, ਉਹਨਾਂ ਨੇ ਰੋਕ ਲਿਆ ਜੀ, ਉਹ ਪਹੁੰਚਣ ਨਹੀਂ ਦਿੱਤਾ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਉਹ ਲਗਾਤਾਰ ਜਿਹੜਾ ਜੀ ਇੱਕ ਤਾਂ ਮੈਮੋਰੰਡਮ ਦੇਣਾ ਚਾਹੁੰਦੇ ਸੀਗੇ, ਦੂਸਰੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਉਹ ਇਹਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਘਰ ਹੈ ਜੀ ਉਹ ਮੁੜ ਕੇ ਫਿਰ ਇਹਨਾਂ ਮੰਗਾਂ ਦੇ ਉੱਤੇ ਘੇਰਨਗੇ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਜੀ ਪ੍ਰਕਾਸ਼ ਸਿੰਘ ਹੋਰਾਂ ਦੇ ਉੱਤੇ ਕਿ ਉਹ ਸਿੱਖਾਂ ਨੂੰ ਵੰਡ ਰਹੇ ਨੇ ਹਰਿਆਣੇ ਕਮੇਟੀ ਵਾਲੇ ਮਾਮਲੇ ਦੇ ਉੱਤੇ, ਔਰ ਕਦੇ ਤਾਂ ਉਹ ਧਰਮ ਯੁੱਧ ਮੋਰਚੇ 'ਚ ਲੋਕਾਂ ਨੂੰ ਧੱਕਦੇ ਰਹੇ, ਅੱਜ ਜਿਹੜਾ ਜੀ ਨਵਾਂ ਮੋਰਚਾ ਲਾ ਕੇ ਉਹ ਸਿੱਖਾਂ ਨੂੰ ਸਿੱਖਾਂ ਦੇ ਨਾਲ ਲੜਾਉਣਾ ਚਾਹੁੰਦੇ ਨੇ, ਜਿਹਦੇ ਕਰਕੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਘਰ ਹੈ ਉਹ ਘੇਰਨ ਦੀ ਕੋਸ਼ਿਸ਼ ਕੀਤੀ ਚੰਡੀਗੜ੍ਹ ਦੇ ਵਿੱਚ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ETT ਦੇ ਅਧਿਆਪਕਾਂ ਦਾ ਜਿਹੜਾ ਸੰਘਰਸ਼ ਉਹ ਚੱਲ ਰਿਹਾ ਆ 16ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਚੁੱਕਾ ਆ। ਇਸ ਟਾਈਮ ਲੇਟੈਸਟ ਕੀ ਅਪਡੇਟ ਹੈ ਜੀ ਇਸ ਦੇ ਉੱਤੇ? ਜਿਹੜਾ ਕੁਟਾਪਾ ਕੀਤਾ ਜੀ ਪੁਲਿਸ ਨੇ ਇਹਨਾਂ ਸੰਘਰਸ਼ ਕਰ ਰਹੇ ਲੋਕਾਂ ਦਾ ਅੰਮ੍ਰਿਤਸਰ ਤੇ ਹਰੀਕੇ ਦੇ ਵਿੱਚ, ਇਹ ਮਾਮਲਾ ਜਿਹੜਾ ਜੀ ਕੱਲ ਚੁੱਕਣ ਦੀ ਕੋਸ਼ਿਸ਼ ਕੀਤੀ ਪਾਰਲੀਮੈਂਟ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਤੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ, ਜਿਹੜੇ ਲੋਕ ਸਭਾ ਦੇ ਸਪੀਕਰ ਨੇ, ਉਹਨਾਂ ਨੇ ਅੱਜ ਦਾ ਜਿਹੜਾ ਟਾਈਮ ਦਿੱਤਾ ਹੋਇਆ 10:30 ਵਜੇ ਦਾ ਕਿ ਤੁਸੀਂ ਇਹ ਮਸਲਾ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਜਿਹੜਾ ਕੱਲ ਨੂੰ ਉਠਾ ਲੈਣਾ। ਉਮੀਦ ਹੈ ਜੀ ਅੱਜ ਇਹ ਮਸਲਾ ਜਿਹੜਾ ਇੱਕ ਤਾਂ ਪਾਰਲੀਮੈਂਟ ਦੇ ਵਿੱਚ ਉੱਠੂਗਾ, ਉੱਥੇ ਦੂਜੇ ਪਾਸੇ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਿਮਰਜੀਤ ਸਿੰਘ ਮਾਨ ਹੋਰੀ ਔਰ ਗੁਰਬਖਸ਼ ਸਿੰਘ ਹੋਰੀ ਜਿਹੜੇ ਪਹਿਲਾਂ ਭੁੱਖ ਹੜਤਾਲ ਤੇ ਬੈਠੇ ਸੀਗੇ, ਉਹਨਾਂ ਨੇ ਜਾ ਕੇ ਜਸਵਿੰਦਰ ਸਿੰਘ ਸਿੱਧੂ ਜਿਹੜੇ ਕਿ ਤੇ ਬੈਠੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਉਹ ਜਿਹੜੇ ਗਏ ਨੇ ਔਰ ਬੈਠੇ ਨੇ। ਔਰ ETT ਦੇ ਜਿਹੜੇ ਇਹ ਸੰਘਰਸ਼ ਕਰ ਰਹੇ ਲੋਕ ਨੇ ਉਹਨਾਂ ਨੂੰ ਨਿਰੰਤਰ ਜਿਹੜਾ ਦੀ ਵਿਰੋਧੀ ਧਿਰਾਂ ਦੇ ਵੱਲੋਂ ਹਮਾਇਤ ਜਿਹੜੀ ਆ ਉਹ ਮਿਲਣੀ ਜਾਰੀ ਹੈ। ਪਰ ਜਿਹੜਾ ਸਰਕਾਰੀ ਤੌਰ ਦੇ ਉੱਤੇ ਕੋਈ ਇੱਕ ਸਿੰਗਲ ਬਿਆਨ ਜਿਹੜਾ ਜਾਰੀ ਨਹੀਂ ਇਸ ਮਾਮਲੇ 'ਚ ਕੀਤਾ ਗਿਆ ਕਿ ਕਿਉਂ ਇਹਨਾਂ ਕੁਟਾਪਾ ਕੀਤਾ ਗਿਆ। ਕੁੜੀਆਂ ਵੀ ਜਿਹੜੀਆਂ ਨੇ ਉਹ ਸੜਕਾਂ ਦੇ ਉੱਤੇ ਵਿਛਾ ਕੇ ਪੁਲਿਸ ਨੇ ਕੁੱਟੀਆਂ ਨੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜ਼ਖਮੀ ਵੀ ਹੋਈਆਂ ਨੇ ਜੀ ਕੁੜੀਆਂ। ਜੀ ਬਿਲਕੁਲ ਜੀ, ਬਹੁਤ ਹੀ ਮਾੜਾ ਵਿਵਹਾਰ ਹੈ ਜਿਹੜੀ ਪੰਜਾਬ ਪੁਲਿਸ ਉਹਨਾਂ ਦੇ ਵੱਲੋਂ ਜਿਹੜਾ ਇਹਨਾਂ ਦੇ ਨਾਲ ਜਿਹੜਾ ਕੀਤਾ ਗਿਆ ਆ। ਅਗਲੀ ਜਿਹੜੀ ਗੱਲ ਕਰਦੇ ਆ ਅਰਵਿੰਦ ਖੰਨਾ, ਜਿਨ੍ਹਾਂ ਨੇ ਕੁਛ ਚਿਰ ਪਹਿਲਾਂ ਕਹਿਤਾ ਸੀ ਵੀ ਉਹ ਸੰਨਿਆਸ ਲੈ ਲਿਆ ਉਹਨਾਂ ਨੇ ਰਾਜਨੀਤੀ ਤੋਂ, ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਜਿਹੜਾ ਜੀ ਉਹ ਛੱਡ ਦਿੱਤਾ ਹੈ ਉਹਨਾਂ ਨੇ, ਤੇ ਇੱਕ ਵਾਰੀ ਇਹ ਜਿਹੜੀਆਂ ਹੁਣ ਖਬਰਾਂ ਮਿਲ ਰਹੀਆਂ ਵੀ ਉਹ ਫਿਰ ਮੁੜ ਕੇ ਕਾਂਗਰਸ ਦੇ ਖੇਮੇ 'ਚ ਨਜ਼ਰ ਆ ਰਹੇ ਆ। ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਡੀ ਫੇਰ ਚਲਾ ਰਹੇ ਨੇ ਜੀ ਉਹ, ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਡੀ ਚਲਾਉਂਦੇ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਭੂਆ ਦੇ ਪੁੱਤ ਨੇ, ਉਹਨਾਂ ਨੇ ਅਸਤੀਫਾ ਦੇਣ ਦੀ ਗੱਲ ਕਹੀ ਸੀ ਪਰ ਅਜੇ ਤੱਕ ਉਹ ਵਿਧਾਨ ਸਭਾ ਦੇ ਸਪੀਕਰ ਮੂਹਰੇ ਪੇਸ਼ ਨਹੀਂ ਹੋਏ, ਭਾਵ ਕਿ ਅਸਤੀਫਾ ਜਿਹੜਾ ਉਹਨਾਂ ਦਾ ਐਕਸੈਪਟ ਨਹੀਂ ਹੋਇਆ। ਇਹ ਤਾਂ ਐਕਸੈਪਟ ਨਹੀਂ ਹੁੰਦਾ ਤੇ ਇਹਦਾ ਮਤਲਬ ਇਹ ਧੂਰੀ ਵਾਲਾ ਜਿਹੜਾ ਰਿਸਕ ਹੈ ਉਹ ਲੈਣਾ ਨਹੀਂ ਚਾਹੁੰਦੇ ਜੀ ਇਸ ਮਾਮਲੇ ਦੇ ਉੱਤੇ, ਤਾਂ ਕਰਕੇ ਉਹ ਫੇਰ ਦੁਬਾਰਾ ਵਾਪਸ ਪਰਤ ਆਏ ਨੇ। ਦੇਰ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੀ ਦੇਖਿਆ ਗਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਤੇ ਉਹਨਾਂ ਦੀ ਖਾਸ ਤੌਰ ਦੇ ਉੱਤੇ ਗੱਡੀ ਚਲਾਉਂਦੇ ਹੋਏ ਇੱਥੇ ਪਟਿਆਲੇ 'ਚ ਜੀ। ਤੇ ਬਿਲਕੁਲ, ਤੇ ਆਪਾਂ ਜਿਹੜੀਆਂ ਆਪਣੀਆਂ ਗੱਲਬਾਤ ਉਸ ਦੇ ਅੰਤ ਦੇ ਵਿੱਚ ਪਹੁੰਚੇ ਹਾਂ ਤੇ ਉਸ ਤੋਂ ਪਹਿਲਾਂ ਜਿਹੜਾ ਜੀ ਅੱਜਨਾਮਾ ਠੀਕ ਹੈ। ਕਿਸੇ ਜਿੱਤ ਲਿਆ ਸੋਨਾ ਤੇ ਕਿਸੇ ਚਾਂਦੀ, ਤਮਗਾ ਕਾਂਸੇ ਦਾ ਕਿਸੇ ਨੇ ਕੁੱਟਿਆਈ ਜੀ। ਕਿਸੇ ਜਿੱਤ ਲਿਆ ਸੋਨਾ ਤੇ ਕਿਸੇ ਚਾਂਦੀ, ਤਮਗਾ ਕਾਂਸੇ ਦਾ ਕਿਸੇ ਨੇ ਕੁੱਟਿਆਈ, ਕੋਈ ਨਵਾਂ ਰਿਕਾਰਡ ਬਣਾਉਣ ਤੁਰਿਆ ਉੱਥੇ ਪਹਿਲਾ ਰਿਕਾਰਡ ਵੀ ਟੁੱਟਿਆਈ ਜੀ। ਕੱਛੂ ਕੁੰਮੇ ਦੇ ਵਾਂਗ ਕੋਈ ਸਿਦਕ ਵਾਲਾ, ਜਿੱਤ ਹੋਣ ਤੀਕਰ ਰਿਹਾ ਜੁਟਿਆਈ, ਕੀਤੀ ਕਿਸੇ ਸੀ ਮਾਣ ਨਾਲ ਧੌਣ ਉੱਚੀ, ਸਿਰ ਕਿਸੇ ਹੁਣ ਹਾਰ ਕੇ ਸੁੱਟਿਆਈ ਜੀ। ਖੇਡਣ ਜਾਈਦਾ ਦਿਲਾਂ ਦੀ ਮੌਜ ਦੇ ਲਈ, ਹੁੰਦੀ ਜਿੱਤ ਤਾਂ ਚਾਂਭਲਣਾ ਜਾਈਦਾ ਜੀ। ਖੇਡਣ ਜਾਈਦਾ ਦਿਲਾਂ ਦੀ ਮੌਜ ਦੇ ਲਈ, ਹੁੰਦੀ ਜਿੱਤ ਤਾਂ ਚਾਂਭਲਣਾ ਜਾਈਦਾ ਹੀ, ਮੌਕੇ ਜਿੱਤਣ ਤੇ ਮਿਲ ਕੇ ਹੋਰ ਸਕਦੇ, ਹੋਈ ਹਾਰ ਤਾਂ ਦਿਲ ਨਹੀਂ ਢਾਈਦਾ ਜੀ। ਬਹੁਤ ਵਧੀਆ ਜੀ, ਤੇ ਬਹੁਤ ਜਿਹੜਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਤੁਹਾਨੂੰ ਜਿਹੜੇ ਜੀ ਮਿਲਦੇ ਆ ਜੀ ਅਗਲੇ ਪ੍ਰੋਗਰਾਮ ਤੱਕ ਖਬਰ ਤੇ ਨਜ਼ਰ ਦੇ ਵਿੱਚ। ਉਦੋਂ ਤੱਕ ਲਈ ਬਹੁਤ ਤੁਹਾਡਾ ਧੰਨਵਾਦ ਤੇ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ।